व्यूअर्स वेलकम बैक इन आवर प्रोग्राम जी डॉक्टर साहब ਹੁਣ ਆਪਾਂ ਗੱਲ ਕਰਾਂਗੇ ਆਪਣੇ ਜੋ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਆਏ ਨੇ। ਪਹਿਲੇ ਫੇਸਬੁੱਕ ਤੇ ਸਾਡੇ ਕੋਲ ਕਾਫੀ ਸਾਰੇ ਮੈਸੇਜ ਆਏ ਨੇ, ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨਾਲ ਸਾਂਝ ਪਾ ਦਈਏ। ਜਿਸ ਤਰ੍ਹਾਂ ਕਿ ਕੱਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜੇ ਸੀ ਇਸ਼ੂ ਸੀ ਕੱਲ ਦੇ ਜੋ ਪ੍ਰੋਗਰਾਮ ਵਿੱਚ ਤੁਸੀਂ ਡਿਸਕਸ ਕੀਤੇ ਸੀ, ਉਸ ਤੇ ਕਾਫੀ ਸਾਰੇ ਵਿਊਜ਼ ਆਏ ਨੇ। 21.8 ਕੇ ਕਮੈਂਟਸ ਨੇ, 90 ਸ਼ੇਅਰਸ ਨੇ 201। ਇਸੇ ਤਰ੍ਹਾਂ ਹੀ ਦੂਸਰੇ ਜੋ ਸੈਗਮੈਂਟ ਸੀ, ਜਿੱਦਾਂ ਕਿ ਕਠੂਆ ਜੰਮੂ ਕਸ਼ਮੀਰ ਵਿਖੇ 8 ਸਾਲਾ ਮਾਸੂਮ ਕੁੜੀ ਨਾਲ ਜੋ ਜਬਰ ਜਨਾਹ ਹੋਇਆ ਸੀ, ਉਹਨਾਂ ਤੇ ਜੋ ਮੋਦੀ ਦੀ ਯੂਰਪ ਫੇਰੀ ਦੀ ਫੂਕ ਨਿਕਲੀ ਹੈ, ਉਸ ਨੂੰ ਵੀ ਕਾਫੀ ਜਿਸ ਤਰ੍ਹਾਂ ਤੁਸੀਂ ਆਪਣੇ ਵਿਚਾਰ ਦਿੱਤੇ ਸੀ ਉਸ ਨੂੰ ਕਾਫੀ ਸਰਾਹਿਆ ਗਿਆ। ਇਸ ਤੇ ਸਾਡੇ ਕੋਲ ਵਿਊਜ਼ ਆਏ ਨੇ 21.2 ਕੇ ਐਂਡ ਕਮੈਂਟਸ ਨੇ 126 ਐਂਡ ਸ਼ੇਅਰਸ ਨੇ 309। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਸਾਡੇ ਕੋਲ ਪਹਿਲੇ ਸੈਗਮੈਂਟ ਤੇ 47 ਦੇ ਕਰੀਬ ਮੈਸੇਜ ਆਏ ਨੇ। ਸਾਡੇ ਕੋਲ ਪਹਿਲਾ ਮੈਸੇਜ ਆਇਆ ਕਸ਼ਮੀਰ ਜੀ ਦਾ, ਕਸ਼ਮੀਰ ਵਿਰਕ ਜੀ ਦਾ। ਇਹ ਲਿਖਦੇ हैं डॉक्टर साहब हिंदू लेडियां ही मुसलमान धर्म अपनाउंदियां हन, भारत वाले अपनी बदनामी आप ही करांदे हन जी। ये तो वैसे भी एजेंसी ऑपरेशन है, किसी ਨੂੰ ਵਰਤਿਆ ਗਿਆ ਇਸ ਕੰਮ ਲਈ ਜੀ। ਫਿਰ ਸਾਡੇ ਕੋਲ ਸੁਖਜੀਤ ਸਿੰਘ ਮੁਲਤਾਨੀ, ਇਹਨਾਂ ਨੇ ਸਾਨੂੰ ਲਿਖਿਆ ਹੈ ਪਰਸਨਲ ਚੋਇਸ ਆ ਕਿਸੇ ਦੀ देयर आर इंपोर्टेंट इशू टू डिस्कस इन दिस वर्ल्ड। देखो ਜਦੋਂ ਇਸ ਕਿਸਮ ਦਾ ਇਸ਼ੂ ਜਿਸ ਦਾ ਪ੍ਰਭਾਵ ਦੋਨਾਂ ਕੌਮਾਂ ਦੇ ਵਿੱਚ ਬੈਠੇ ਉਹਨਾਂ ਲੋਕਾਂ ਤੇ ਜਿਹੜੇ ਪਹਿਲੇ ਹੀ ਵਲਨਰੇਬਲ ਨੇ ਪੈਂਦਾ ਹੋਏ, ਫਿਰ ਇਹ ਪਰਸਨਲ ਚੋਇਸ ਨਹੀਂ ਹੈ ਜੀ। ਪਰਸਨਲ ਚੋਇਸ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਕੋਈ ਇਸਤੇਮਾਲ ਕਰਦਾ ਹੈ, ਉਹਦੀ ਚੋਇਸ ਹੋ ਸਕਦੀ ਹੈ। ਪਰ ਜਦੋਂ ਤੁਸੀਂ ਸਿੱਖ ਜਥੇ ਦਾ ਹਿੱਸਾ ਬਣ ਕੇ ਜਿਹੜਾ ਇੱਕ ਡੀਲ ਦੇ ਥੱਲੇ ਹੁੰਦਾ ਹੈ, ਵਾਪਸ ਵੀ ਆਣਾ ਹੁੰਦਾ, ਔਰ ਇਹ ਜਿਹੜਾ ਸਾਰਾ ਜਿਸ ਡਰਾਮੈਟਿਕ ਤਰੀਕੇ ਨਾਲ ਹੋਇਆ ਇਹ ਪਰਸਨਲ ਚੋਇਸ ਨਹੀਂ ਹੈ, ਇਹ ਏਜੰਸੀਆਂ ਦੀ ਖੇਡ। ਫਿਰ ਇਹਨਾਂ ਨੇ ਫਿਰ ਲਿਖਿਆ ਵੇਸਟ ਆਫ ਟਾਈਮ, ਇਗਨੋਰ ਇਟ, देयर आर ਹੋ ਸਕਦਾ ਇਹਨਾਂ ਲਈ ਇੰਪੋਰਟੈਂਟ ਨਾ ਹੋਏ, ਲੇਕਿਨ ਇਹ ਬਹੁਤ ਅਹਿਮ ਮੁੱਦਾ ਹੈ ਔਰ ਅਸੀਂ ਸਮਝਦੇ ਹਾਂ ਵੀ ਸਾਨੂੰ ਇੰਡੀਅਨ ਏਜੰਸੀਆਂ ਦੀ ਗੇਮ ਨੂੰ ਸਮਝਣਾ ਪਏਗਾ, ਨਹੀਂ ਤਾਂ ਸਾਡਾ ਇੱਕ ਹਿੱਸਾ ਵੀ ਜਿਹੜਾ ਹੈ ਭਾਵਕ ਹੋ ਕੇ ਉਹ ਰਿਐਕਟਿਵ ਮੋਡ 'ਚ ਜਾ ਸਕਦਾ। ਬਿਲਕੁਲ ਇਸੇ ਤਰ੍ਹਾਂ ਦੂਸਰੇ ਸੈਗਮੈਂਟ ਤੇ ਜੀ ਸਾਡੇ ਕੋਲ ਕਾਫੀ ਸਾਰੇ ਮੈਸੇਜ ਆਏ ਨੇ, ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਆਪਾਂ ਅੱਜ ਦਾ ਜੋ ਵਿਚਾਰ ਹੈ ਉਸ ਬਾਰੇ ਤੁਹਾਡੇ ਵਿਚਾਰ ਜਾਣੇ ਜਾਵਾਂਗੇ ਜੀ ਡਾਕਟਰ ਸਾਹਿਬ। ਦੇਖੋ ਅਸੀਂ ਹਰ ਵੀਰਵਾਰ ਦੇ ਪ੍ਰੋਗਰਾਮ 'ਚ ਭਗਤ ਨਾਮਦੇਵ ਜੀ ਦੇ ਸ਼ਬਦਾਂ ਦੀ ਵਿਚਾਰ ਕਰਦੇ। 59 ਸ਼ਬਦ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ, ਔਰ ਅੱਜ ਜਿਹੜਾ ਸ਼ਬਦ ਅਸੀਂ ਵਿਚਾਰ ਲਈ ਚੁਣਿਆ ਉਹ ਗੁਜਰੀ ਰਾਗ ਦੇ ਵਿੱਚ ਹੈ। ਗੁਜਰੀ ਸ਼੍ਰੀ ਨਾਮਦੇਵ ਜੀ ਕੇ ਪਦੇ ਜੀ, ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਔਰ ਜਿਹੜਾ ਇਹ ਸ਼ਬਦ ਹੈ ਇਹ ਅਕਸਰ ਕਾਫੀ ਰਾਗੀ ਸਿੰਘਾਂ ਵੱਲੋਂ ਵੀ ਗਾਇਨ ਕੀਤਾ ਜਾਂਦਾ, ਔਰ ਇਹਦੀ ਇੱਕ ਲਾਈਨ ਜਿਹੜੀ ਹੈ ਉਹ ਅਕਸਰ ਸਾਡੇ ਸਾਰਿਆਂ ਵੱਲੋਂ ਹੀ ਕਿਤੇ ਨਾ ਕਿਤੇ ਕੋਟ ਕੀਤੀ ਜਾਂਦੀ ਹੈ ਜੀ। ਜੋ ਰਾਜ ਦੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ, ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ, ਬਹੁਰ ਨਾ ਹੋਵੇ ਤੇਰਾ ਆਵਣ ਜਾਣ ਰਹਾਓ। ਰਹਾਓ ਦੀ ਤੁਕ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਜੀ। ਸੋ ਭਗਤ ਨਾਮਦੇਵ ਜੀ ਫਰਮਾਉਂਦੇ ਨੇ ਕਿ ਹੇ ਮੇਰੇ ਮਨ, ਤੂੰ ਵਾਹਿਗੁਰੂ ਨੂੰ ਯਾਦ ਕਰ ਤੇ ਵਾਹਿਗੁਰੂ ਦੀ ਯਾਦ ਨਾਲ ਤੂੰ ਉਸ ਅਵਸਥਾ ਨੂੰ, ਉਸ ਪਦ ਨੂੰ ਹਾਸਲ ਕਰੇਗਾ ਨਿਰਵਾਣ ਹੈ, ਵਾਸ਼ਨਾ ਰਹਿਤ, ਵਿਦਆਊਟ ਡਿਜ਼ਾਇਰਸ ਜੀ। ਜਿੱਥੇ ਡਿਜ਼ਾਇਰਸ ਮੁੱਕ ਜਾਂਦੀਆਂ ਨੇ, ਮਨ ਜਿਹੜਾ ਪਾਕ ਹੋ ਜਾਂਦਾ ਹੈ ਕਿਸੇ ਵੀ ਖਾਹਿਸ਼ਾਂ ਤੋਂ। ਇਹ ਤਾਂ ਬਹੁਤ ਵਾਰ ਸਾਡਾ ਮਨ ਤਾਂ ਖਾਹਿਸ਼ਾਂ ਦੇ ਮਗਰ ਹੀ ਦੌੜ ਰਿਹਾ ਹੁੰਦਾ ਹੈ, ਅਸੀਂ ਉਹਦੇ ਮੁਤਾਬਕ ਹੀ ਅਸੀਂ ਨਹੀਂ ਜ਼ਿੰਦਗੀ ਜੀ ਰਹੇ, ਮਨ ਸਾਨੂੰ ਜਿਵਾ ਰਿਹਾ ਹੁੰਦਾ ਹੈ। ਔਰ ਮਨ ਖਾਹਿਸ਼ਾਂ ਦੇ ਅਧੀਨ ਹੈ, ਸੰਕਲਪ ਵਿਕਲਪ ਨੇ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ। ਸੋ ਭਗਤ ਜੀ ਯਾਦ ਕਰਵਾਉਂਦੇ ਨੇ ਕਿ ਭਾਈ ਜੇ ਤੂੰ ਵਾਹਿਗੁਰੂ ਦੇ ਨਾਲ ਹੀ ਮੇਰੇ ਮਨ ਜੁੜੇਗਾ, ਵਾਸਨਾ ਰਹਿਤ ਤੇਰਾ ਮਨ ਹੋਏਗਾ, ਬੌਰ ਨਾ ਹੋਏ ਤੇਰਾ ਆਵਣ ਜਾਣ, ਫਿਰ ਜ਼ਿੰਦਗੀ ਦੇ ਵਿੱਚ ਇਹ ਜੰਮਣ ਮਰਨ ਦੇ ਗੇੜ ਚੋਂ ਤੂੰ ਆਜ਼ਾਦ ਹੋਏਗਾ। ਔਰ ਇਹ ਫਿਰ ਜਦੋਂ ਤੁਸੀਂ ਆਪਣਾ ਆਪਾ ਵਾਹਿਗੁਰੂ ਦੇ ਅੱਗੇ ਰੱਖ ਦਿੰਦੇ ਹੋ, ਫਿਰ ਤੁਸੀਂ ਸ਼ਿਕਾਇਤ ਨਹੀਂ ਕਰਦੇ ਕਿ ਵੀ ਇਹ ਮੈਨੂੰ ਦਿੱਤਾ ਹੈ ਤੇ ਇਹ ਮੇਰੇ ਤੋਂ ਕਿਉਂ ਖੋਹ ਲਿਆ। ਔਰ ਇਸ ਦੇ ਨਾਲ ਹੀ ਸ਼ਬਦ ਦੀ ਸ਼ੁਰੂਆਤ ਹੈ, ਜੋ ਰਾਜ ਦੇਹ ਤਾਂ ਕਵਨ ਵਡਾਈ, ਕਿ ਜੇ ਤੂੰ ਰਾਜ ਦੇ ਦੇ ਤਾਂ ਇਹ ਵੀ ਮੇਰੇ ਲਈ ਕਿਹੜੀ ਏਡੀ ਕੋ ਵੱਡੀ ਗੱਲ ਹੈ, ਤੇ ਤੇਰੇ ਭਾਣੇ 'ਚ ਹੀ ਹੋਏਗਾ। ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਏ, ਕਿ ਮੇਰੀ ਇਹ ਅਵਸਥਾ ਹੋਏ ਕਿ ਜੇ ਮੈਨੂੰ ਕਦੇ ਬੈਗਿੰਗ ਤੇ ਭਿੱਖ ਮੰਗਣ ਤੇ ਹੀ ਉਤਰਨਾ ਪਏ ਤੇ ਉਹਦੇ ਨਾਲ ਕੋਈ ਤੇਰਾ ਰੁਤਬਾ ਤੇ ਨਹੀਂ ਘਟਦਾ ਹੈ। ਔਰ ਮੈਨੂੰ ਇਹ ਸਮਰੱਥਾ ਦੇ ਕਿ ਮੈਂ ਰਾਜ ਤੇ ਭਿਖਾਰੀ ਦੋਨਾਂ ਹਾਲਤਾਂ ਦੇ ਵਿੱਚ ਤੇਰੀ ਯਾਦ ਵਿੱਚ ਜੁੜਿਆ ਰਿਹਾ। ਮਕਸਦ ਇਹ ਹੈ
ਕਿ ਕੁਝ ਹਾਸਲ ਹੋਣ ਤੇ ਜਿਹਨੂੰ ਜਿਵੇਂ ਅਸੀਂ ਸੁਖਮਣੀ ਸਾਹਿਬ ਚ ਪੜ੍ਹਦੇ ਹਾਂ ਕਿ ਭਾਈ ਜਿਸ ਕੀ ਵਸਤ ਤਿਸ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆ। ਕਈ ਵਾਰ ਜੋ ਖੁਸ਼ ਜਾਂਦਾ ਹੈ ਅਸੀਂ एक भी ना दे 10 भी हिर ले तो मूड़ा को कहाँ करे जिस ठाकर से ना ही चारा ताको कीजे सद नमस्कारा कि भाई एक ना दे वो भी जिहड़ी 10 होर भी लै ले फिर असीं की कर सकते हैं। सो भगत जी फरमांदे ने सब तैं उपाई भरम भुलाई जिस तू देवें तिसै बुझाई कि जो पैदा होया है जो कायनात है सृष्टि है तेरी पैदा की हुई है और ये गल तू किसे किसे नूं ही समझाना है जिहदे ते तेरी रहमत है कि भाई ये सारी एक खेड है और बाकी जिहड़े ने वो भरम दे विच भुलदे ने भरम दे विच गवाच जांदे ने सृष्टि च गवाच जांदे ने जी। सब तैं उपाई भरम भुलाई जिस तू देवें तिसै बुझाई सतगुर मिलै तां सहसा जाई किस हों पूजों दूजा नज़र ना आई कि जदों सतगुरु मिलदे ने सच्चा गुरु जीवन दे विच आंदा है ते इस गल दी समझ आंदी है ते सहसा शक डाउट्स सस्पिशंस क्वेश्चंस ये सब मुक जांदे ने। सहसा जाए किस हों पूजों दूजा नज़र फिर इस गल दी समझ आ जाती है कि उस वाहिगुरू तो बिना होर मैं किहदी वर्शिप करां किहनूं पूजां होर तां कोई है नहीं। और अखीरलियां जिहड़ियां 4 लाइनां ने ये बुत परस्ती नूं जिहड़ियां एक्सपोज करदियां और ये भगत नामदेव जी मराठे सन महाराष्ट्र के संत ने और जिहड़ा लॉजिक उन्होंने दिता है अज भी रेलेवेंट है। खीर भगत जी ने कहा एकै पाथर कीजै भाव कि एक वो लोग ने जिहड़े पत्थर नाल प्यार करते हैं पत्थर का ही ठाकर बनता है उसनूं मंदिर च रखिया उस दे अगे आरतियां उतार रहे हैं। एकै पाथर कीजै भाव दूजै पाथर धरिया पाओ कि हुण इस पत्थर नूं घड़न लई जिहड़ा पत्थर घाड़ा सी हुण जदों तुसीं मूर्ति बनांदे हो जां दूजे उत्ते पैर पत्थर ते रखे हुंदे ने हुण किहड़ा हवा च लटक रहे हुंदे ने बिल्कुल कि एक वो है जिन्हें इस मूर्ति नूं घड़न दे लई मूर्ति दे उत्ते ही पैर रखे पत्थर दे उत्ते ही पैर रखे जे वो दिओ तां वो भी देवा कि जे ये देव है ये ठाकर जिहड़ा रखिया मंदिर च जां घर च जे ये देवता तो वो भी देवा जिस पत्थर के उत्ते पैर रखा वो भी देवता है। कह नामदेव हम हर की सेवा उन्होंने कहा जी मैं नामदेव बुत परस्ती यकीन नहीं रखता अल्टीमेटली वो रब जिहड़ा 4 चफेरे हर दिल दे विच है घट घट दे विच व्यापक है मैं उस दे नाल जुड़िया होया तू हर भज मन मेरे पद निर्वाण ये मेरे मन उस वाहिगुरू नूं याद कर जिस नाल तैनूं वासना रहत अवस्था प्राप्त होए बौर ना होए तेरा आवन जान। सो ये अज दा विचार है जी। राज साहब तुहाडा बहुत बहुत शुक्रिया तुसीं अज दे अहम इशू ते अज दा विचार सारे दर्शकां नाल साझा कीता है। इस नाल अपने व्यूअर्स को लैने इजाजत। व्यूअर्स साडे प्रोग्राम दा समा इत्थे समाप्त हुंदा है। तुसीं अपनी राय ते सुझाव सानूं भेजना ना भुलना साडे इस पते ते SOS@tv84.tv ते असीं अपना प्रोग्राम लैके फिर दोबारा हाजिर होवांगे। तद तक लई मैनूं ते अपना सुना आग्या दो। देखते रहो TV84 भुला दिओ फतेह। वाहिगुरू जी का खालसा वाहिगुरू जी की फतेह।